अस्सलाम वालेकुम। साढ़े नाल इस वेले मौजूद ने अमार शाह काज़मी होरी जेह्ड़ी पंजाब नेशनल मूवमेंट दे चेयरमैन ने और पंजाब दी सियासी जमात है एक सियासी बड़ी ज़रूरत सी वेले दे मुताबक ते साड़ी खुशकिस्मती है कि इस वेले साढ़े नाल मौजूद ने। अस्सलाम वालेकुम सर, की हाल चाल है? ठीक ठाक? वालेकुम सलाम भी। रब दी मेहर है। पहले तो ये क्लीयर करो कि मैं खुद अपने ਨਾਂ ਦੇ ਨਾਲੋਂ ਕਾਜ਼ਮੀ ਲਾ ਦਿੱਤਾ। ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੇਰੇ ਮਾਂ ਪਿਓ ਦਾ ਮਿੱਥਿਆ ਨਾਮ ਵਰਤਿਆ, ਪਰ ਮੈਂ ਆਪਣੇ ਨਾਲੋਂ ਲਾ ਦਿੱਤਾ ਹੈ ਇਸ ਵਾਸਤੇ ਕਿ ਮੇਰੀ ਜੁੜਤ ਇਸ ਮਿੱਟੀ ਨਾਲ, ਇਸ ਧਰਤੀ ਨਾਲ ਚੋਖੀ ਹੈ। ਤੇ ਮੈਂ ਅਮਾਰ ਸ਼ਾਹ ਪੰਜਾਬੀ ਖਵਾਣਾ ਜ਼ਿਆਦਾ ਪਸੰਦ ਕਰਨਾ ਬਨਿਸਬਤ ਕਾਜ਼ਮੀ ਦੇ। ਕਾਜ਼ਮੈਨ ਇੱਕ ਸ਼ਹਿਰ ਹੈ ਈਰਾਨ ਦਾ ਜਿਨ੍ਹਾਂ ਨਾਲ ਮੇਰਾ ਕੋਈ ਵਾਸਤਾ ਨਹੀਂ। ਅੱਗੇ ਦੱਸੋ। अच्छा सर, थोड़ा जे सानू थोड़ा जिहा सब तो पहले तो अपनी जमात बारे थोड़ा जिहा इंट्रोडक्शन देना ज़रा क्योंकि जेह्ड़े साढ़े दोस्तां नू नहीं पता ताकि उन्हां तिकर पहुंच जावे इंट्रोडक्शन जेह्ड़ा है। ਵੀਰ, ਜਮਾਤ ਬੁਨਿਆਦੀ ਤੌਰ 'ਤੇ ਪੰਜਾਬ ਦੇ ਹਕੂਕ ਵਾਸਤੇ, ਪੰਜਾਬ ਦੇ ਆਵਾਮ ਦੇ ਹਕੂਕ ਵਾਸਤੇ, ਪੰਜਾਬ ਦੀਆਂ ਬਰਾਦਰੀਆਂ ਦੀ ਉਸ ਮੁੰਡੀਰ ਵਾਸਤੇ ਜਿਹੜੀ 72 ਸਾਲ ਤੋਂ ਕਦੀ ਇਕਤਦਾਰ ਦਾ ਹਿੱਸਾ ਨਹੀਂ ਰਹੀ, ਕਿਸੇ ਨੇ ਉਹਦੇ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ, ਜਿਹੜੀ ਇੱਥੇ 10-10 ਲੱਖ ਲਾ ਕੇ ਪੜ੍ਹਾਈ ਕਰਦੀ ਏ ਅਤੇ 15,000 ਤੋਂ ਉੱਤੇ ਉਹਨੂੰ ਨੌਕਰੀ ਨਹੀਂ ਲੱਭਦੀ। ਇਹ ਜਮਾਤ ਉਹਨਾਂ ਵਾਸਤੇ, ਇਹ ਜਮਾਤ ਮਾਂ ਬੋਲੀ ਵਾਸਤੇ ਜਿਹੜੀ 72 ਸਾਲ ਤੋਂ ਮੁਸਤਰਦ ਕੀਤੀ ਜਾ ਰਹੀ। ਇਹ ਜਮਾਤ ਜਿਹੜੀ ਏ ਇਹ ਪੰਜਾਬ ਦੇ ਜ਼ਿਮੀਂਦਾਰਾਂ ਵਾਸਤੇ ਜਿਹੜੇ 72 ਸਾਲ ਤੋਂ ਇਸਤਸਾਲ ਦਾ ਸ਼ਿਕਾਰ ਨੇ, ਔਰ ਪੰਜਾਬ ਦਾ ਜ਼ਰਈ ਸੂਬਾ ਅੱਜ ਤਬਾਹ ਹਾਲ ਹੈ। ਅੱਜ ਇੱਥੇ ਆਟੇ ਦਾ ਮਸਲਾ ਹੈ। ਤੁਸੀਂ ਦੇਖੋ ਕਿ ਐਸਾ ਸੂਬਾ ਜਿਹੜਾ ਪੂਰੀ ਦੁਨੀਆ ਨੂੰ ਗੰਦਮ ਫਰਾਹਮ ਕਰਦਾ ਸੀ, ਐਸਾ ਖਿੱਤਾ, ਉੱਥੇ ਆਟੇ ਦਾ ਬੁਹਰਾਨ ਹੈ। ਇਸ ਤੋਂ ਬਾਅਦ ਨਾਹਲੀ ਕਿਸੇ ਹਕੂਮਤ ਦੀ ਕੀ ਹੋ ਸਕਦੀ ਹੈ? ਔਰ ਬੜਾ ਸ਼ੋਰ ਹੈ, ਪਰ ਮੈਂ ਇੱਕ ਸਮਝਦਾ ਕਿ ਇਹ ਨਾਹਲੀ ਇਸ ਹਕੂਮਤ ਦੀ ਨਹੀਂ, ਇਹ ਨਾਹਲੀ ਬਹੁਤ ਪੁਰਾਣੀ ਹੈ। ਇਸ ਨਾਹਲੀ ਦੇ ਵਿੱਚ ਮੁਸਲਿਮ ਲੀਗ ਨਵਾਜ਼ ਦਾ ਵੀ ਕਿਰਦਾਰ ਕਿਤੇ ਨਾ ਕਿਤੇ ਰਿਹਾ ਹੈ, ਪੀਪਲਸ ਪਾਰਟੀ ਦਾ ਵੀ ਰਿਹਾ ਹੈ, ਔਰ ਮਾਜ਼ੀ 'ਚ ਜਿੰਨੀਆਂ ਅਮਰੀਤਾਂ ਆਈਆਂ ਨੇ ਉਹਨਾਂ ਦਾ ਵੀ ਕਿਰਦਾਰ ਰਿਹਾ, ਕਿਉਂਕਿ ਪੰਜਾਬ ਨੂੰ ਪੰਜਾਬ ਦੇ ਤੌਰ 'ਤੇ ਚਲਾਇਆ ਹੀ ਨਹੀਂ ਗਿਆ। ਪੰਜਾਬ ਦੀ ਸ਼ਨਾਖਤ ਜਿਹੜੀ ਹਮੇਸ਼ਾ ਤੋਂ ਮਾਰ ਕੇ ਰੱਖੀ ਗਈ, ਇੱਕ ਜ਼ਰਈ ਸੂਬੇ ਦੀ, ਇੱਕ ਜ਼ਿਮੀਂਦਾਰ ਨੂੰ, ਇੱਕ ਕਿਸਾਨ ਨੂੰ ਹਮੇਸ਼ਾ ਇੱਥੇ ਦਬਾ ਕੇ ਰੱਖਿਆ ਗਿਆ ਅਤੇ ਉਹਨੂੰ ਕਦੀ ਉਭਰਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਇਹ ਸੋਚਿਆ ਹੀ ਨਹੀਂ ਗਿਆ ਕਿ ਇੱਕ ਜ਼ਰਈ ਸੂਬਾ ਹੈ, ਇਹਦੇ ਵਿੱਚ ਇੰਡਸਟਰੀ ਵੀ ਜ਼ਰਾਅਤ ਦੇ ਮੁਤਲਕਾ ਲੱਗਣੀ ਚਾਹੀਦੀ ਹੈ, ਇਹਦੀ ਮੁਆਸ਼ੀ ਪਾਲਿਸੀਆਂ ਸਾਰੀਆਂ ਜ਼ਰਾਅਤ ਦੇ ਮੁਤਲਕਾ ਹੋਣੀਆਂ ਚਾਹੀਦੀਆਂ ਨੇ। 1963 'ਚ ਤੁਸੀਂ ਇੰਡਸ ਵਾਟਰ ਟਰੀਟੀ ਸਾਈਨ ਕੀਤਾ ਅਤੇ ਉੱਥੇ ਵੀ ਤੁਸੀਂ ਮੁਆਸ਼ੀ ਕਤਲ ਕੀਤਾ। ਪਹਿਲਾ ਮੁਆਸ਼ੀ ਕਤਲ ਪੰਜਾਬ ਦਾ ਇੰਡਸ ਵਾਟਰ ਟਰੀਟੀ ਦੇ ਤਹਿਤ ਹੋਇਆ, ਜਦੋਂ ਤੁਸੀਂ ਪੰਜਾਬ ਧਰਤੀ ਦੇ 3 ਦਰਿਆ ਵੇਚ ਦਿੱਤੇ ਅਤੇ ਉਹਨਾਂ ਦਰਿਆਵਾਂ ਦੇ ਵਿਕਣ ਨਾਲ ਅਸੀਂ ਚੁੱਕੇ ਅਮੀਰ ਹੀ ਇੰਨੇ ਸਾਂ ਅਤੇ ਉਹ ਸਾਨੂੰ ਉੱਦਾਂ ਦੀ ਭੁੱਖ ਆਈ ਨਹੀਂ ਜਿਵੇਂ ਦੁਨੀਆ ਨੂੰ ਆਉਂਦੀ, ਅਤੇ ਇਸ ਵਾਸਤੇ ਸਾਨੂੰ ਮਹਿਸੂਸ ਨਹੀਂ ਹੋਇਆ। ਪਰ ਹੁਣ ਹਾਲਾਤ ਉਹ ਨਹੀਂ ਰਹੇ। ਹੁਣ ਤਾਂ ਸਾਡੇ ਕੋਲ ਵਰਲਡ ਬੈਂਕ ਦੀ ਵਾਰਨਿੰਗ ਆ ਗਈ ਪਾਣੀ ਦੇ ਉੱਤੇ ਕਿ 2025 'ਚ ਅਸੀਂ ਵਾਟਰ ਕ੍ਰਾਈਸਿਸ ਦਾ ਸ਼ਿਕਾਰ ਹੋ ਜਾਵਾਂਗੇ। ਸਾਡਾ ਬੋਰ ਜਿਹੜਾ ਹੈ ਉਹ ਮੋਟਰਾਂ ਦਾ 500 ਮੀਟਰ 'ਤੇ ਥੱਲੇ ਜਾ ਚੁੱਕਿਆ ਫੁੱਟ 'ਤੇ। 700 ਤੋਂ ਬਾਅਦ ਆਰਸੈਨਿਕ ਸ਼ੁਰੂ ਹੋ ਜਾਂਦੀ ਹੈ ਅਤੇ ਅਸੀਂ ਮਤਲਬ ਉਹ ਸੁਰਖ ਲਕੀਰ ਦੇ ਨੇੜੇ ਪਹੁੰਚ ਗਏ ਹਾਂ, ਰੈੱਡ ਲਾਈਨ ਜਿਹੜੀ ਹੁੰਦੀ ਹੈ, ਜਿੱਥੇ ਆ ਕੇ ਸਾਨੂੰ ਪਾਣੀ ਦਾ ਮਸਲਾ, ਪੀਣ ਜੋਗਾ ਪਾਣੀ ਵੀ ਨਹੀਂ ਰਹਿਣਾ, ਵਾਈ ਬੀਜੀ ਜੋਗਾ ਕਾਹਦਾ ਰਹਿਣਾ। ਸਰ, ਪਿਛਲੀ ਗੌਰਮੈਂਟ ਜਿਹੜੀ ਉਹਨੇ ਵੀ ਬੜੀ ਸਿਆਸਤ ਕੀਤੀ ਸੀ ਡੈਮਾਂ ਦੇ ਉੱਤੇ, ਲੇਕਿਨ ਫੰਡਸ ਵਗੈਰਾ ਵੀ ਲਏ ਔਰ ਫਿਰ ਕੋਈ ਹੁਣ ਡੈਮ ਦਾ ਨਾਮ ਹੀ ਨਹੀਂ ਲੈਂਦਾ। ਔਰ ਕਾਲਾਬਾਗ ਡੈਮ ਜਿਹੜਾ ਤਕਰੀਬਨ ਕਹਿੰਦੇ ਨੇ ਕਿ ਬਣਨ ਦੇ ਨਜ਼ਦੀਕ ਹੈ, ਲੇਕਿਨ ਉਹਦੇ ਉੱਤੇ ਵੀ ਕੁਝ ਸਿਆਸੀ ਜਮਾਤਾਂ ਜਾਂ ਇੱਕ ਐਸੀ ਸਿਆਸਤ ਕਰ ਰਹੇ ਨੇ, ਬਣਨ ਨਹੀਂ ਦਿੰਦੇ। ਤੁਸੀਂ ਕੀ ਸਮਝਦੇ? ਕਾਲਾਬਾਗ ਡੈਮ ਤਾਂ ਜੀ ਦੇਖੋ 1955 'ਚ ਸਭ ਤੋਂ ਪਹਿਲਾ ਮਨਸੂਬਾ ਸੀ। ਸਹੀ। ਉਹ ਮੰਗਲਾ ਅਤੇ ਤਰਬੇਲਾ ਤੋਂ ਪਹਿਲੇ ਮਨਸੂਬਾ ਮੌਜੂਦ ਸੀ, ਉਹ ਸਭ ਤੋਂ ਪਹਿਲੇ ਟੇਬਲ ਹੋਇਆ ਸੀ। 1955 'ਚ ਮੰਗਲਾ ਅਤੇ ਤਰਬੇਲਾ ਟੇਬਲ ਨਹੀਂ ਸੀ ਹੋਏ, ਕਾਲਾਬਾਗ ਦਾ ਮਨਸੂਬਾ 1955 'ਚ ਸਾਹਮਣੇ ਆ ਗਿਆ ਸੀ। ਫਿਰ ਇਹਨਾਂ ਸਿੰਤਾਸ ਮੁਆਹਿਦਾ ਕੀਤਾ ਔਰ ਸਿੰਤਾਸ ਮੁਆਹਿਦੇ ਤੋਂ ਬਾਅਦ ਇਹਨਾਂ ਪਹਿਲੇ ਤਰਬੇਲਾ ਬਣਾ ਲਿਆ। ਇਹਨਾਂ ਕਿਹਾ ਜੀ ਕਾਲਾਬਾਗ ਬਾਅਦ 'ਚ ਬਣਾਵਾਂਗੇ। ਫਿਰ ਇਹਨਾਂ ਮੰਗਲਾ ਬਣਾ ਲਿਆ ਔਰ ਫਾਈਨਲੀ 70 'ਚ ਆ ਕੇ ਇਹਨਾਂ ਕਿਹਾ ਜੀ ਕਾਲਾਬਾਗ ਦੀ ਗੱਲ ਹੀ ਨਾ ਕਰੋ। ਸਾਡੇ ਇੱਕ ਵੀਰ ਸਨ, ਫੌਤ ਹੋ ਗਿਆ, ਅੱਲਾ ਬਖਸ਼ੇ, ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ। ਉਹ PTV 'ਚ ਪ੍ਰੋਡਿਊਸਰ ਸਨ ਅਤੇ ਉਹਨਾਂ ਮਾਰਦਿਆਂ ਮੈਨੂੰ ਦੱਸਿਆ ਕਿ ਮੈਂ ਡਾਕੂਮੈਂਟਰੀ ਪੂਰੀ ਬਣਾਈ ਸੀ ਇਹਦੇ 'ਤੇ, ਕਾਲਾਬਾਗ 'ਤੇ, ਜਿਹੜੀ ਇਹਦੇ ਪ੍ਰੋਗਰਾਮ ਦੇ ਉੱਤੇ ਨਸ਼ਰ ਹੋਣੀ ਸੀ, ਅਤੇ ਮੈਨੂੰ ਮੇਰੇ ਇੱਕ ਸੀਨੀਅਰ ਆਖਿਆ ਕਿ ਇਹਨੂੰ ਕਿਤੇ ਗੁੰਮ ਹੀ ਕਰ ਦੇ, ਇਹ ਦੁਬਾਰਾ ਹੁਣ ਨਜ਼ਰ ਨਾ ਆਏ, ਕਿ ਨਹੀਂ ਤਾਂ ਤੇਰੀ ਜਾਨ ਨੂੰ ਵੀ ਖਤਰਾ ਹੈ। ਅੱਛਾ ਸਰ, ਇੱਕ ਸਵਾਲ ਤਾਂ ਮੈਂ ਹੋਰ ਪੁੱਛਣਾ ਸੀ, ਲੇਕਿਨ ਇਸੇ ਨਾਲ ਰਿਲੇਟਿਡ ਮੈਂ ਪੁੱਛ ਲੈਣਾ ਕਿ
ਕਿ ਪੰਜਾਬੀਆਂ ਨੂੰ ਕੋਈ ਤੁਸੀਂ ਸਮਝਦੇ ਹੋ ਕਿ ਸ਼ਊਰ ਹੈ ਉਹਨਾਂ ਨੂੰ ਆਪਣੇ ਨਫੇ ਜਾਂ ਨੁਕਸਾਨ ਦਾ, ਕਿ ਕਿਹੜੀ ਚੀਜ਼ ਵਿੱਚ ਸਾਡਾ ਨਫਾ ਹੈ, ਕਿਹੜੀ ਚੀਜ਼ ਵਿੱਚ ਨੁਕਸਾਨ ਹੈ? ਵੀਰ ਸ਼ਊਰ ਦੇਣ ਹੀ ਅਸੀਂ ਮੈਦਾਨ 'ਚ ਆਏ ਆ ਪੰਜਾਬੀਆਂ ਨੂੰ ਸੱਚੀ ਗੱਲ ਹੈ ਤਾਂ ਇਹੋ ਹੀ ਹੈ ਵੀ ਸ਼ਊਰ ਦਾ ਹਿਸਾਬ ਇੱਥੋਂ ਲਾ ਲਓ ਵੀ ਮਾਸ਼ਾਅੱਲਾ ਮੇਰੀ ਤਾਂ ਕੌਮ ਉਹ ਹੈ ਜਿਹੜੀ ਇੱਕ ਟਾਈਮ ਦਾ ਪਾਣੀ ਵੱਢਣ ਤੇ ਬੰਦਾ ਵੱਢ ਦਿੰਦੀ, ਉਹਨੂੰ ਤਿੰਨ ਦਰਿਆਵਾਂ ਦੇ ਵਿਕਣ ਦਾ ਪਤਾ ਕੋਈ ਨਹੀਂ। ਤੇ ਸ਼ਊਰ ਦੀ ਤਾਂ ਇਹ ਹਾਲਤ ਹੈ। ਤੇ ਹੁਣ ਅਸੀਂ ਦੱਸਣੇ ਪਏ ਲੋਕਾਂ ਨੂੰ ਵੀ ਆਹ ਪਾਣੀ ਦੇ ਮਸਲੇ, ਜਿਹੜਾ ਤੁਹਾਨੂੰ ਪਾਣੀ ਪੂਰਾ ਨਹੀਂ ਲੱਭਦਾ, ਇਹਦੀ ਵਜ੍ਹਾ ਇਹ ਵੇ ਕਿ ਤੁਹਾਡੇ ਤਿੰਨ ਦਰਿਆ ਵਿਕ ਗਏ ਨੇ, ਉਹ ਤੁਹਾਨੂੰ ਸਿੰਧੀ ਪਾਣੀ ਚੋਰੀ ਦਾ ਤਾਨਾ ਮਾਰਦੇ ਨੇ। ਉਹਨਾਂ ਨੂੰ ਜਾ ਕੇ ਪੁੱਛੋ ਵੀ ਇੱਕ ਦਰਿਆ 'ਚੋਂ ਕਿੰਨੀਆਂ ਨਹਿਰਾਂ ਨਿਕਲਦੀਆਂ ਨੇ, ਤੇ ਤੁਸੀਂ ਤਾਂ ਤਿੰਨ ਦਰਿਆ ਭੁੱਟੋ ਨੇ ਡਰਾਫਟ ਕੀਤਾ ਸੀ ਸਿੰਧ ਤਾਸਮਾਏ ਦਾ, ਅਯੂਬ ਖਾਨ ਉਹਦਾ ਸਿਗਨੇਟਰੀ ਸੀ, ਠੀਕ ਹੈ, ਅਯੂਬ ਖਾਨ ਦੇ ਦਸਤਖਤ ਨਾਲ ਉਹ ਪਾਸ ਹੋਇਆ। ਹੁਣ 18ਵੀਂ ਤਰਮੀਮ ਤੋਂ ਬਾਅਦ ਤਾਂ ਖੈਰ ਉਹ ਵੀ ਚੈਲੰਜ ਹੋਣਾ ਚਾਹੀਦਾ ਹੈ, ਔਰ ਅਸੀਂ ਕਦੀ ਇਕਤਦਾਰ 'ਚ ਆਏ ਤੇ ਅਸੀਂ ਉਹਨੂੰ ਯਕੀਨਨ ਚੈਲੰਜ ਕਰਾਂਗੇ ਸੂਬਾਈ ਖੁਦਮੁਖਤਾਰੀ ਦੇ ਤਹਿਤ, ਕਿਉਂਕਿ ਉਹ ਪੰਜਾਬ ਦੇ ਦਰਿਆ ਸਨ, ਉਹ ਮਸ਼ਰਕੀ ਪੰਜਾਬ ਦੇ ਮੈਦਾਨਾਂ ਦੇ ਦਰਿਆ ਸਨ ਜਿੱਥੇ ਸਾਡਾ ਇਰੀਗੇਸ਼ਨ ਸਿਸਟਮ ਅੰਗਰੇਜ਼ ਛੱਡ ਕੇ ਗਿਆ ਸੀ। ਦੁਨੀਆ ਦਾ ਜਦੀਦ ਤਰੀਨ ਨਹਿਰੀ ਨਿਜ਼ਾਮ ਉੱਥੋਂ ਦੇ ਦਰਿਆ ਵੇਚੇ ਗਏ, ਕ੍ਰਾਸ ਰਿਵਰ ਇਰੀਗੇਸ਼ਨ ਕੀਤੀ ਗਈ। ਕ੍ਰਾਸ ਰਿਵਰ ਇਰੀਗੇਸ਼ਨ ਦੀ ਵਜ੍ਹਾ ਤੋਂ ਸਾਡੇ ਜਿਹੜੇ ਜ਼ੇਰੇ ਜ਼ਮੀਨ ਦਰਿਆ ਸੀ, ਵਾਟਰ ਫਲੋ ਸੀ, ਉਹ ਵੀ ਮੁਤਾਸਰ ਹੋ ਗਿਆ। ਅੱਛਾ ਸਰ, ਜਿਹੜੀਆਂ ਜਮਾਤਾਂ ਆਲਰੇਡੀ ਇੱਥੇ ਪੰਜਾਬ 'ਚ, ਕਿਉਂਕਿ ਜਿਹੜਾ ਬੰਦਾ ਪੰਜਾਬ ਵਿੱਚ ਜਿੱਤ ਜਾਂਦਾ ਉਹੀ ਵਫਾਕ ਵਿੱਚ ਹਕੂਮਤ ਵੀ ਬਣਾਉਂਦਾ ਹੈ। ਪੀਪਲਸ ਪਾਰਟੀ ਹੈ ਮਾਸ਼ਾਅੱਲਾ, ਬਹੁਤ ਵੱਡੇ ਵੱਡੇ ਨਾਂ ਨੇ ਉਹਦੇ ਵਿੱਚ, ਕਮਰ ਜ਼ਮਾਨ ਕਹਿਰਾ ਸਾਹਿਬ ਸਮੇਤ ਬਹੁਤ ਵੱਡੇ ਵੱਡੇ ਹੋਰ ਵੀ ਨਾਂ ਨੇ ਪੰਜਾਬ ਤੋਂ ਜਿਹੜੇ ਲੀਡਰ ਨੇ ਉਹਦੇ ਵਿੱਚ। ਔਰ ਮੁਸਲਿਮ ਲੀਗ ਨੂਨ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਨਾਂ ਨੇ, ਔਰ ਮੁਸਲਿਮ ਲੀਗ ਨੂਨ ਜਿਹੜੀ ਉਹਨੇ ਤੇ ਜਾਗ ਪੰਜਾਬੀ ਜਾਗ ਦਾ ਨਾਅਰਾ ਵੀ ਮਾਰਿਆ ਸੀ। ਲੇਕਿਨ ਤੁਸੀਂ ਕੀ ਸਮਝਦੇ ਹੋ ਕਿ ਉਹ ਕੁਝ ਡਿਲੀਵਰ ਕਰ ਸਕੇ ਨੇ ਪੰਜਾਬ ਔਰ ਪੰਜਾਬੀਅਤ ਦੀ ਬੁਨਿਆਦ ਤੇ? ਦੇਖੋ ਜੀ, ਪੰਜਾਬੀਅਤ, ਪੰਜਾਬ ਔਰ ਪੰਜਾਬੀਅਤ ਦੀ ਤੋਹੀਨ ਕਰਨੀ ਹੋਵੇ ਤੇ ਇਹਨਾਂ ਦਾ ਨਾਂ ਲੈ ਲਓ। ਤੇ ਉਹ ਕਾਹਦਾ ਪੰਜਾਬੀ ਬਾਲ ਹੈ ਜਿਨਨੇ ਅੱਜ ਤੱਕ ਆਪਦੀ ਮਾਂ ਦੀ ਜ਼ੁਬਾਨ ਦੀ ਗੱਲ ਹੀ ਨਹੀਂ ਕੀਤੀ ਅਸੈਂਬਲੀ 'ਚ। ਤੇ ਮੈਂ ਤਾਂ ਇਹਨਾਂ ਨੂੰ ਪੰਜਾਬੀ ਮੰਨਦਾ ਹੀ ਨਹੀਂ, ਕਿਸੇ ਹੋਰ ਦੀ ਗੱਲ ਕਰੋ। ਅੱਛਾ, ਥੋੜ੍ਹਾ ਜਿਹਾ ਆਪਣੀ ਜਿਹੜੀ ਐਫਰਟ ਇਸ ਦਫਾ ਤੁਸੀਂ ਕੀਤੀ ਹੈ, ਲਾਹੌਰ ਦੇ ਵਿੱਚ ਰੈਲੀ ਕੱਢੀ ਹੈ, ਮਾਸ਼ਾਅੱਲਾ ਬੜਾ ਇੱਕ ਵਧੀਆ ਇਕੱਠ ਹੋਇਆ ਸੀ, ਔਰ ਪਹਿਲੀ ਦਫਾ ਇੰਨਾ ਵੱਡਾ ਮਾਂ ਬੋਲੀ ਦੇ ਹਕੂਕ ਲਈ, ਰਾਈਟਸ ਲਈ ਇਹ ਇਕੱਠ ਹੋਇਆ ਸੀ। ਇਹਦੇ ਥੋੜ੍ਹਾ ਤਜਰਬਾ ਦੱਸੋ, ਕੈਸਾ ਲੱਗਿਆ ਪਹਿਲੀ ਦਫਾ? ਕਿਉਂਕਿ ਇਸ ਤੋਂ ਪਹਿਲੇ ਅਗਰ ਕੁਝ ਇੱਕ ਤਨਜ਼ੀਮ ਜਿਹੜੀਆਂ ਨੇ ਕਰਦੀਆਂ ਵੀ ਰਹੀਆਂ ਨੇ, ਲੇਕਿਨ ਇਹ ਇੰਨੀ ਵੱਡੀ ਰੈਲੀ ਜਾਂ ਇੰਨਾ ਵੱਡਾ ਇਕੱਠ ਨਹੀਂ ਕਰ ਸਕੇ। ਜੀ ਬਸ ਵੀਰਾਂ ਦੀ ਮਿਹਰ ਹੈ, ਸਾਰੇ ਵੀਰਾਂ ਦੀ ਜਿਹੜੇ ਇਸ ਅਜ਼ੀਮ ਮਕਸਦ ਨਾਲ ਜੁੜੇ ਨੇ, ਉਹਨਾਂ ਮੋਢਾ ਲਵਾਇਆ, ਨਾਲ ਰਲ ਕੇ ਇਤਮਾਦ ਕੀਤਾ। ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ। ਵੀਰ ਕਸਵਰ ਮੁਬਾਰਕ ਭੱਟ, ਵੀਰ ਅਬਦੁਲ ਸਲੈਨ ਵਾਲਾ, ਸਾਡੇ ਚਨਿਓਟ ਦੇ ਵੀਰ, ਸਾਡੇ ਜੰਗ ਦੇ ਵੀਰ, ਸਾਡੇ ਹੋਰ ਦੂਜੀਆਂ ਤਨਜ਼ੀਮਾਂ ਦੇ ਵੀਰ ਜਿਹੜੇ ਆਏ ਸਾਰੇ, ਉਸ ਫੈਸਲਾਬਾਦ ਤੋਂ ਆਏ, ਫਿਰ ਸਿੰਧ ਤੋਂ ਜਿਹੜੀ ਆ ਕੇ ਉਹਨਾਂ ਰੌਣਕ ਲਾਈ PSA ਵਾਲਿਆਂ। ਅਤੇ ਉਹ ਮਤਲਬ ਮੈਂ ਇੰਨੇ ਨਾਂ ਨੇ ਵੀ ਇੱਕ ਦਾ ਨਾਂ ਲਾਂ ਅਤੇ ਦੂਜਾ ਭੁੱਲ ਜਾਂਦਾ, ਚੇਤਾ ਵੀ ਮੇਰਾ ਮਾੜਾ ਹੀ ਹੈ। ਅਤੇ ਇਹਨਾਂ ਸਾਰਿਆਂ ਵੀਰਾਂ ਦਾ ਤਾਂ ਮੈਂ ਤਾਂ ਬੇਹੱਦ ਅਹਿਸਾਨਮੰਦ ਹਾਂ, ਮੈਂ ਜ਼ਿੰਦਗੀ ਦੇਣਾ ਨਹੀਂ ਦੇ ਸਕਦਾ। ਔਰ ਮੈਂ ਸਮਝਦਾ ਕਿ ਇਹ ਵੀਰ ਮੇਰੇ ਜੇ ਨਾਲ ਰਹਿ ਅਤੇ ਅਸੀਂ ਪੰਜਾਬ ਨੂੰ ਵਾਪਸ ਉਹੀ ਅਜ਼ੀਮ ਕੌਮ ਬਣਾ ਦਿਆਂਗੇ ਜਿਹੜੀ ਕਦੀ ਮਾਜ਼ੀ 'ਚ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਇਹ ਅਜ਼ੀਮ ਕੌਮ ਹੁੰਦੀ ਸੀ, ਜਿਹੜੀ ਕਿ ਓਨ ਕਰਦੀ ਸੀ 1,10,000 ਮੁਰੱਬਾ ਮੀਲ ਦਾ ਰਕਬਾ, ਔਰ ਜਿੰਦੇ ਤੋਂ ਵੱਡੀਆਂ ਵੱਡੀਆਂ ਤਾਕਤਾਂ ਡਰਦੀਆਂ ਸਨ। ਅੱਛਾ, ਅੱਜ ਤੁਸੀਂ ਇਸਲਾਮਾਬਾਦ ਬੈਠੇ ਹੋ, ਪਿੰਡੀ ਇਸਲਾਮਾਬਾਦ ਬੈਠੇ ਹੋ, ਔਰ ਥੋੜ੍ਹਾ ਜਿਹਾ ਪਹਿਲੇ ਦੱਸਣਾ ਕਿ ਕਿਹੜੇ ਕਿਹੜੇ ਸ਼ਹਿਰ ਤੁਸੀਂ ਘੁੰਮ ਕੇ ਆਏ ਹੋ, ਕੈਸਾ ਪਿਆਰ ਮੁਹੱਬਤ ਮਿਲਿਆ? ਹਾਂਜੀ, ਹਰ ਥਾਂ ਬੇਹੱਦ ਪਿਆਰ ਮੁਹੱਬਤ ਮਿਲਿਆ। ਸਾਰਿਆਂ ਤੋਂ ਪਹਿਲੇ ਫੈਸਲਾਬਾਦ ਗਿਆ ਜੀ, ਵੱਡੇ ਵੀਰ ਨੇ ਹਫੀਜ਼ ਖਾਨ ਸਾਹਿਬ, ਹਫੀਜ਼ੁੱਲਾ ਖਾਨ ਸਾਹਿਬ, ਉਹਨਾਂ ਬਹੁਤ ਪਿਆਰ ਮੁਹੱਬਤ ਦਿੱਤਾ। ਸਾਡੇ ਰਾਜਪੂਤ ਬਰਾਦਰੀ ਦੇ ਵੀਰ ਨੇ। ਉਸ ਤੋਂ ਬਾਅਦ ਸਾਡੇ ਵੀਰ ਮੁਜਾਹਿਦ ਹੁਸੈਨ ਖੋਖਰ, ਬਹੁਤ ਸੋਹਣਾ ਵੀਰ ਸਾਡਾ, ਉਹਨਾਂ ਬਹੁਤ ਪਿਆਰ ਮੁਹੱਬਤ ਦਿੱਤਾ। ਫਿਰ ਸਮੁੰਦਰੀ ਗਏ ਜਲਾਲ ਨਬੀ ਚੀਮਾ ਕੋਲ, ਉਹਨਾਂ ਬਹੁਤ ਪਿਆਰ ਮੁਹੱਬਤ ਦਿੱਤਾ। ਫਿਰ ਉਸ ਤੋਂ ਬਾਅਦ ਜੰਗ ਗਿਆ ਅਬਦੁਲ ਰਹਿਮਾਨ ਸਾਜਿਦ ਕੋਲ, ਉਹਨਾਂ ਬਹੁਤ ਪਿਆਰ ਦਿੱਤਾ। ਫਿਰ ਸਲੀਮ ਸਿਪਰਾ ਵੀਰ ਸਾਡਾ ਔਰ ਦੂਸਰੇ ਵੀਰ ਜਿਹੜੇ ਉੱਥੇ ਸਨ ਸਾਰੇ, ਉਹਨਾਂ ਬਹੁਤ ਪਿਆਰ ਦਿੱਤਾ ਖਾਨੇਵਾਲ 'ਚ। ਫਿਰ ਵੀਰ ਨਦੀਮ ਸਾਡਾ ਆਪਣਾ, ਮੀਆਂ ਚੰਨੂ ਬੈਠਾ, ਸਾਡਾ ਮੁਲਤਾਨ ਦਾ ਡਿਵੀਜ਼ਨ ਦਾ ਪ੍ਰੈਜ਼ੀਡੈਂਟ, ਉਹ ਤਾਂ ਹੈ ਹੀ ਸਾਡਾ ਮਤਲਬ ਸ਼ੁਰੂ ਤੋਂ ਨਾਲ ਹੈ, ਉਹ ਤਾਂ ਛੋਟਾ ਭਾਈ, ਉਹ ਹਮੇਸ਼ਾ ਹੀ ਪਿਆਰ ਦਿੰਦਾ ਜੀ। ਅਤੇ ਮੈਨੂੰ ਤਾਂ ਸੱਚੀ ਗੱਲ ਹੈ, ਮੈਨੂੰ ਤਾਂ ਪੰਜਾਬੀਆਂ ਕੋਲੋਂ, ਆਪਣੇ ਵੀਰਾਂ ਕੋਲੋਂ ਪਿਆਰ ਤੋਂ ਸਵਾਲ ਲੱਭਾ ਹੀ ਕੁਛ ਨਹੀਂ।
ਤੇ ਮੈਂ ਤਾਂ ਇਹਨਾਂ ਦਾ ਦੇਣਾ ਦੇ ਹੀ ਨਹੀਂ ਸਕਦਾ। ਹੁਣ ਤੁਹਾਡੇ ਕੋਲ ਆਇਆ ਤੇ ਤੁਹਾਡੇ ਕੋਲੋਂ ਵੀ ਉਵੇਂ ਪਿਆਰ ਮਿਲ ਰਿਹਾ ਹੈ। ਵੀਰ ਅਮਰਕੋਟ ਕੋਲ ਗਿਆ ਚਕਵਾਲ, ਉੱਥੇ ਵੈਸੇ ਵੀ ਜਾਣਾ ਸੀ ਮੈਂ, ਇਸ ਵਾਸਤੇ ਨਹੀਂ ਸਾਂ ਗਿਆ, ਉੱਥੇ 40ਵਾਂ ਸੀ ਬਾਲਦਾ ਮਾਜਦਾ ਦਾ, ਤੇ ਉੱਥੇ ਜਾਣਾ ਸੀ ਦੁਆ ਵਾਸਤੇ, ਤੇ ਉੱਥੇ ਵੀ ਬਹੁਤ ਪਿਆਰ ਮਿਲਿਆ। ਤੇ ਜਿੱਥੇ ਜਿੱਥੇ ਵੀ ਮੈਂ ਗਿਆ, ਜਿਹੜੀ ਥਾਂ, ਸਾਹੀਵਾਲ ਗਿਆ, ਵੀਰ ਕਸਵਰ ਨੇ ਜਿਵੇਂ ਸਾਨੂੰ ਮਦਦ ਕੀਤੀ ਹੈ, ਅੱਲਾ ਕੋਲੋਂ ਸੁਬਾਹ ਸ਼ਾਮ ਦੁਆ ਹੈ ਉਹਨਾਂ ਦੀ ਸਿਹਤਯਾਬੀ ਵਾਸਤੇ, ਆਮੀਨ ਆਮੀਨ ਵੱਡੇ ਵੀਰ ਦੀ। ਆਮੀਨ। ਉਹ ਸਾਡਾ ਬਹੁਤ ਵੱਡਾ ਅਸਾਸਾ ਪੰਜਾਬੀਆਂ ਦਾ, ਸਾਡਾ ਮਾਨ ਸਨਮਾਨ ਹੈ। ਔਰ ਮੇਰਾ ਤਾਂ ਬਹੁਤ ਹੀ ਵੱਡਾ, ਮੇਰਾ ਬੜਾ ਮਾਣ ਹੈ ਵੀਰ ਤੇ। ਵੀਰ ਅੱਛਾ ਨੇ ਸਰ, ਜਿਵੇਂ ਇਸ ਬਿਮਾਰੀ ਤਰ੍ਹਾਂ ਦੇ ਬਾਵਜੂਦ ਜਿਵੇਂ ਬਹੁਤ ਲੇਟ ਅਸੀਂ ਤੁਹਾਡੇ ਕੋਲ ਬੈਠੇ ਹੋਏ ਹਾਂ, ਲੱਗ ਵੀ ਰਿਹਾ ਕਾਫੀ ਥਕਾਵਟ ਵੀ ਕਾਫੀ ਜ਼ਿਆਦਾ ਹੈ ਤੁਹਾਨੂੰ। ਅੱਛਾ, ਸਿਰਫ ਇੱਕ ਕੁਐਸਚਨ ਲਾਸਟ ਮੈਂ ਇਹ ਕਰਾਂਗਾ, ਇਸਲਾਮਾਬਾਦ ਤੋਂ ਤੁਸੀਂ ਕੀ ਸਮਝਦੇ ਹੋ? ਕਿਉਂਕਿ ਇਸਲਾਮਾਬਾਦ ਉਹ ਸ਼ਹਿਰ ਹੈ ਜਿਹਦੇ ਵਿੱਚ ਪੰਜਾਬੀ ਜਿਹੜੇ ਨੇ ਕਰੋੜਾਂਪਤੀ ਅਰਬਾਂਪਤੀ ਬੈਠੇ ਨੇ, ਲੇਕਿਨ ਸਭ ਤੋਂ ਪਹਿਲੇ ਜਿਹਦੇ ਕੋਲ ਕੁਝ ਪੈਸੇ ਚਾਰ ਹੁੰਦੇ ਨੇ ਪੰਜਾਬੀਆਂ ਕੋਲ, ਤੇ ਮਾਂ ਬੋਲੀ ਵੀ ਭੁੱਲ ਜਾਂਦੇ ਨੇ, ਰਹਿਤਲ ਵੀ ਭੁੱਲ ਜਾਂਦੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵਾਪਸ ਪਲਟਣਗੇ ਆਪਣੀ ਰਹਿਤਲ ਦੇ ਵੱਲ, ਆਪਣੀ ਮਾਂ ਬੋਲੀ ਵੱਲ? ਤੁਹਾਨੂੰ ਕੀ ਉਮੀਦ ਲੱਗਦੀ ਹੈ ਇਸਲਾਮਾਬਾਦੀਆਂ ਕੋਲ ਖਾਸ ਤੌਰ ਤੇ? ਵੀਰ ਇਹਨਾਂ ਨੂੰ ਪਲਟਣਾ ਪਏਗਾ। ਦੇਖੋ, ਵਜ੍ਹਾ ਇਹ ਵੇ ਕਿ ਉਰਦੂ ਸਪੀਕਿੰਗ ਨੇ ਪੰਜਾਬੀ ਦਾ ਮਜ਼ਾਕ ਬੜਾ ਬਣਾਇਆ। ਸਾਨੂੰ ਕਿਸੇ ਵੀ ਜ਼ਬਾਨ ਨਾਲ ਕੋਈ ਖਾਰ ਨਹੀਂ, ਕਿਸੇ ਨਾਲ ਦੁਸ਼ਮਣੀ ਨਹੀਂ, ਪਰ ਉਰਦੂ ਸਪੀਕਿੰਗ ਨੇ, ਇਹਨਾਂ ਦੇ ਖਾਸ ਤੌਰ 'ਤੇ ਰਾਈਟਰ ਨੇ, ਦਾਨਿਸ਼ਵਰ ਨੇ, ਕਾਲਮ ਨਵੀਸ ਨੇ, ਡਰਾਮਾ ਰਾਈਟਰ ਨੇ, ਬੜਾ ਮਜ਼ਾਕ ਬਣਾਇਆ ਪੰਜਾਬੀਆਂ ਨੂੰ। ਹਮੇਸ਼ਾ ਇੱਕ ਹੂੜ ਮੱਤ, ਇੱਕ ਕੰਮ ਅਕਲ ਚੌਧਰੀ ਦੇ ਤੌਰ 'ਤੇ ਪੇਸ਼ ਕੀਤਾ ਡਰਾਮੇ। ਉਹਦੀ ਵਜ੍ਹਾ ਤੋਂ ਇਹ ਸਾਸੇ ਕਮਤਰੀ ਦੇ ਮਾਰੇ, ਚੁੱਕੇ ਤੁਹਾਨੂੰ ਪਤਾ ਹੀ ਹੈ ਗੁਲਾਮੀ ਤਾਂ ਅੰਗਰੇਜ਼ ਦੌਰ ਦੀ ਜਾਰੀ ਸੀ, ਤੇ ਉਹ ਗੁਲਾਮੀ 'ਚੋਂ ਆਜ਼ਾਦ ਹੋਏ ਵੀ, ਤੇ ਅੱਗੋਂ ਮਜ਼ਾਕ ਬਣਾਉਣਾ ਸ਼ੁਰੂ ਕਰਤਾ ਇਹਨਾਂ। ਤੇ ਉਹ ਅਹਿਸਾਸੇ ਕਮਤਰੀ ਵੱਧਦਿਆਂ ਇੰਨਾ ਵਧਿਆ ਕਿ ਉਹ ਆਪਣੀ ਸ਼ਨਾਖਤ ਨੂੰ, ਆਪਣੀ ਮਾਂ ਬੋਲੀ ਨੂੰ ਸ਼ਰਮਿੰਦਗੀ ਮਹਿਸੂਸ ਕਰਨ ਲੱਗ ਪਏ, ਜਿਹੜੀ ਕਿ ਬਹੁਤ ਵੱਡੀ ਆਪਣੇ ਤੌਰ 'ਤੇ ਸ਼ਰਮਿੰਦਗੀ। ਔਰ ਮੈਂ ਸਮਝਦਾ ਕਿ ਇਸ ਤੋਂ ਵੱਧ ਸ਼ਰਮ ਵਾਲੀ ਗੱਲ ਕੋਈ ਨਹੀਂ ਕਿ ਬੰਦਾ ਆਪਣੀ ਮਾਂ ਬੋਲੀ 'ਤੇ ਸ਼ਰਮਿੰਦਾ ਹੋਵੇ, ਆਪਣੀ ਸ਼ਨਾਖਤ 'ਤੇ ਸ਼ਰਮਿੰਦਾ ਹੋਵੇ। ਤੇ ਜਿਵੇਂ ਸਾਨੂੰ ਕੀਤਾ ਗਿਆ, ਹਿਊਮਿਲੀਏਟ ਕੀਤਾ ਗਿਆ ਲੋਕਾਂ ਵੱਲੋਂ, ਹੁਣ ਅਸੀਂ ਐਵੇਂ ਹੀ ਪੰਜਾਬੀ ਵਾਪਸ ਲਿਆਉਣੀ ਹੈ, ਆਪਣੀ ਮਾਂ ਬੋਲੀ ਮਾਨ ਸਨਮਾਨ ਨਾਲ ਲਿਆਉਣੀ ਹੈ, ਔਰ ਅਸੀਂ ਦੁਨੀਆ ਨੂੰ ਦੱਸਣਾ ਕਿ ਇਸ ਤੋਂ ਵੱਧ ਕੋਈ ਨਹੀਂ ਫਿਰ। ਸਰ, ਕੋਈ ਪੈਗਾਮ ਸਟੂਡੈਂਟਸ ਲਈ, ਲਾਇਰਸ ਲਈ, ਜਰਨਲਿਸਟ, ਸਾਫੀਆਂ ਲਈ, ਜਿਹੜੇ ਪੰਜਾਬ ਤੋਂ ਬਿਲੋਂਗ ਕਰਦੇ ਨੇ, ਡਾਕਟਰ ਹੋ ਗਏ, ਜਿਹੜੇ ਵੀ ਸ਼ੋਬੇ 'ਚ ਕੋਈ ਵੀ ਬੈਠਾ ਹੈ, ਕੋਈ ਵੀ ਪ੍ਰੋਫੈਸ਼ਨਲ ਬੰਦਾ ਜਾਂ ਕੋਈ ਆਮ ਬੰਦਾ, ਹਰ ਬੰਦੇ ਨੂੰ ਜਿਹਨੇ ਪੰਜਾਬੀ ਮਾਂ ਦੇ ਘਰ ਜਨਮ ਲਿਆ, ਜਿਹੜਾ ਪੰਜਾਬੀ ਘਰ 'ਚ ਜੰਮਿਆ, ਉਹਨੂੰ ਆਪਣੀ ਸ਼ਨਾਖਤ, ਉਹਨੂੰ ਆਪਣੀ ਮਾਂ ਬੋਲੀ 'ਤੇ ਮਾਣ ਹੋਣਾ ਚਾਹੀਦਾ, ਫਖਰ ਹੋਣਾ ਚਾਹੀਦਾ, ਉਹਦੀ ਪ੍ਰਾਈਡ ਹੈ, ਉਹਨੂੰ ਉਹਦੇ 'ਤੇ ਸੀਨਾ ਤਾਣ ਕੇ ਗੱਲ ਕਰਨੀ ਚਾਹੀਦੀ, ਔਰ ਹਮੇਸ਼ਾ ਕਮਿਊਨੀਕੇਸ਼ਨ 'ਚ ਆਪਣੀ ਮਾਂ ਬੋਲੀ ਵਰਤਣੀ ਚਾਹੀਦੀ। ਸਪੈਸ਼ਲੀ ਜਦੋਂ ਦੋ ਪੰਜਾਬੀ ਆਪਸ 'ਚ ਗੱਲ ਕਰਦੇ ਨੇ, ਤੇ ਉਹਨੂੰ ਮਾਂ ਬੋਲੀ ਤੋਂ ਸਿਵਾ ਕੋਈ ਭਾਸ਼ਾ ਨਹੀਂ ਬੋਲਣੀ ਚਾਹੀਦੀ। ਅੱਲਾ ਕਰੇ ਸਰ ਤੁਹਾਡੀ ਇਹ ਸਾਰੀਆਂ ਗੱਲਾਂ ਸਮਝ ਲੋਕਾਂ ਦੇ ਆ ਜਾਣ। ਬਹੁਤ ਮਿਹਰਬਾਨੀ ਸਰ, ਥੈਂਕ ਯੂ। ਜੀਂਦੇ ਰਹੋ।